ਕੱਲ ਜਰਮਨ ਦੇ ਪ੍ਰਾਈਮ ਮਿਨਿਸਟਰ ਨੇ, ਚਾਂਸਲਰ ਨੇ ਕਿਹਾ ਸੀਗਾ ਵੀ ਸਟ੍ਰੈਟਜੀ ਨਹੀਂ ਹੈਗੀ ਅਮਰੀਕਾ ਦੇ ਕੋਲ। ਅੱਜ ਸਵੀਡਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਉਲਫ ਕ੍ਰਿਸਟਰਸਨ, ਉਹਨਾਂ ਨੇ ਵੀ ਇਹੀ ਚੀਜ਼ ਕਹਿ ਦਿੱਤੀ ਵੀ ਕਹਿੰਦੇ ਵੀ ਕੋਹਰੈਂਟ ਸਟ੍ਰੈਟਜੀ ਉਹ ਇਸ ਟਾਈਮ ਇਸ ਲੜਾਈ ਦੇ ਵਿੱਚ ਇਰਾਨ ਦੇ ਨਾਲ ਜੋ ਲੱਗੀ ਹੋਈ ਆ US ਦੀ, ਉਹਦੇ ਵਿੱਚ ਉਹ ਲੈਕ ਕਰ ਰਹੇ ਹੈਗੇ ਆ। ਉੱਥੋਂ ਦੇ ਇੱਕ ਰੇਡੀਓ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਇਹ ਅਜੇ ਤੱਕ ਪਤਾ ਨਹੀਂ ਆ ਵੀ ਕਲੀਅਰ ਨਹੀਂ ਹੈਗਾ ਵੀ ਜਿਹੜਾ ਵਾਸ਼ਿੰਗਟਨ ਆ, ਯਾਨੀ ਕਿ ਅਮਰੀਕਾ ਆ, ਉਹ ਕਿਹੜੇ ਆਬਜੈਕਟਿਵ ਪੂਰੇ ਕਰਨਾ ਚਾਹੁੰਦਾ ਆ। ਤੇ ਉਹਨਾਂ ਨੇ ਕਿਹਾ ਵੀ ਰਾਈਟ ਨਾਓ ਆਈ ਐਮ ਸਟਰਗਲਿੰਗ ਟੂ ਸੀ ਐਨੀ ਕੋਹਰੈਂਟ ਸਟ੍ਰੈਟਜੀ ਬਿਹਾਈਂਡ ਦਿਸ। ਇਹ ਸਵੀਡਨ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਆ। ਯੂਰਪ, ਹਰਜੋਤ ਸਿੰਘ ਜੀ, ਇੱਕ ਸੁਰ ਨਜ਼ਰ ਆ ਰਿਹਾ ਇਸ ਟਾਈਮ US ਦੇ ਉਲਟ, ਖਾਸ ਕਰਕੇ ਇਸ ਇਰਾਨ ਨੂੰ ਜਿਹੜਾ ਲੈ ਕੇ। ਕੱਲ ਜਿਹੜਾ UK ਦਾ ਕਿੰਗ ਆਇਆ ਸੀਗਾ, ਉਹਨੇ ਵੀ ਆ ਕੇ ਅਮਰੀਕਾ ਨੂੰ ਨਾਟੋ ਦਾ ਸਹਿਯੋਗੀ ਬਣਨ ਦੇ ਲਈ ਤੇ ਇਸ ਦੇ ਨਾਲ ਯੂਕਰੇਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਗੁਹਾਰ ਜਿਹੜੀ ਉਹ ਲਾਈ ਸੀ। ਉਹ ਤਾਂ ਜਿਹੜਾ ਹਰਜੋਤ ਸਿੰਘ ਜੀ, ਅਮਰੀਕਾ 'ਚ ਕਿੰਨੇ ਮਿਲੀਅਨ ਲੋਕ ਨੋ ਕਿੰਗਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਸੀ, ਪਰ ਕੱਲ ਅਮਰੀਕਾ ਦੇ ਵਿੱਚ, ਅਮਰੀਕਾ ਦੇ ਸਦਨ ਦੇ ਵਿੱਚ ਇੱਕ ਕਿੰਗ ਆ ਕੇ ਜਿਹੜਾ ਆ ਉਹ ਭਾਸ਼ਣ ਦੇ ਕੇ ਗਿਆ ਹੈਗਾ ਆ। ਸੋ ਇਹ ਵੀ ਇੱਕ ਪੁਆਇੰਟ ਨੋਟ ਕਰਨ ਵਾਲਾ ਨਾਲ ਦੇ ਨਾਲ ਜਿਹੜਾ ਉਹ ਹੈਗਾ ਆ। UN ਜਿਹੜਾ ਹਰਜੋਤ ਸਿੰਘ ਜੀ ਇਹ ਰਿਪੋਰਟ ਕਰ ਰਿਹਾ ਵੀ ਇਰਾਨ ਦੀ ਇਸ ਲੜਾਈ ਦੇ ਨਾਲ ਇਸ ਟਾਈਮ ਜਿਹੜੀ ਫੂਡ ਦਾ ਕ੍ਰਾਈਸਿਸ ਆ, ਬਹੁਤ ਵੱਡੇ ਪੱਧਰ ਦੇ ਉੱਤੇ ਵਧਣ ਵਾਲਾ ਆ। ਤੁਸੀਂ ਦੁਨੀਆ ਦੇ ਤਕਰੀਬਨ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਜਾਂ ਦੁਨੀਆ ਦੇ ਵਿੱਚ ਇਹ ਜਿਹੜੀ ਚਰਚਾ ਹੈ ਹੁਣ ਤੇਜ਼ ਹੋ ਚੁੱਕੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੂਡ ਕ੍ਰਾਈਸਿਸ ਆਉਣ ਵਾਲਾ ਹੈਗਾ ਆ। ਕੱਲ ਵਾਲ ਸਟਰੀਟ ਜਰਨਲ ਵੀ ਜਿਹੜਾ ਇਹੀ ਚੀਜ਼ ਨੂੰ ਰਿਪੋਰਟ ਕਰ ਰਿਹਾ ਸੀਗਾ ਤੇ ਅੱਜ UN ਦੀ ਜਿਹੜੀ ਨਵੀਂ ਰਿਪੋਰਟ ਆ ਉਹ ਇਹ ਕਹਿ ਰਹੀ ਆ, ਕਹਿੰਦੇ ਵੀ ਫੂਡ ਕ੍ਰਾਈਸਿਸ ਇਸ ਟਾਈਮ ਸਾਰੇ ਹੀ ਜਿਹੜੇ ਪਾਪੂਲੇਸ਼ਨ ਗਰੁੱਪ ਹੈਗੇ ਆ, ਜਿਹੜੇ ਤਰ੍ਹਾਂ ਦੀ ਜਨਸੰਖਿਆ ਹੈਗੀ ਆ, ਚਾਹੇ ਛੋਟੀ ਉਮਰ ਦੀ, ਚਾਹੇ ਮੱਧ ਦੇ ਵਿੱਚ ਤੇ ਚਾਹੇ ਵੱਡੀ ਉਮਰ ਦੇ, ਉਹਨਾਂ ਸਾਰਿਆਂ ਨੂੰ ਇਹ ਅਸਰ ਪਾ ਰਿਹਾ ਹੈਗਾ। ਖਾਸ ਕਰਕੇ ਲੈਬਨਾਨ ਨੂੰ ਲੈ ਕੇ ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਆ। UN ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਵਰਲਡ ਫੂਡ ਪ੍ਰੋਗਰਾਮ ਤੇ ਲੈਬਨਾਨ ਐਗਰੀਕਲਚਰ ਮਿਨਿਸਟਰੀ ਨੇ ਜਿਹੜਾ ਉਹ ਕਿਹਾ 7,25,000 ਲੋਕ ਜਿਹੜੇ ਲੈਬਨਾਨ ਦੇ ਵਿੱਚ ਰਹਿਣ ਵਾਲੇ ਆ, ਉਹ ਕਹਿੰਦੇ ਵੀ ਇਸ ਟਾਈਮ ਫੇਜ਼ 3 ਜਾਂ ਉਸ ਤੋਂ ਵੀ ਭੈੜੇ ਲੈਵਲ ਦੀ ਜਿਹੜੀ ਫੂਡ ਇਨਸਿਕਿਉਰਿਟੀ ਆ, ਉਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਊਗਾ। ਕਹਿੰਦੇ ਵੀ ਆਲਰੇਡੀ ਆਪਾਂ ਦੇਖਿਆ ਵੀ ਸੀਰੀਆ ਦੇ ਜਿਹੜੇ ਰਿਫਿਊਜੀ 36% ਉਹ ਜਿਹੜੇ ਹੋਏ ਨੇ, ਪੈਲਸਤੀਨ ਤੋਂ ਲੱਖ ਤੋਂ ਵੱਧ ਜਿਹੜੇ ਲੋਕ ਆ ਉਹ 45% ਉਹ ਇਸ ਟਾਈਮ ਰਿਫਿਊਜੀ ਜਿਹੜੇ ਆ ਉਹ ਕ੍ਰਾਈਸਿਸ ਫੇਸ ਦੇ ਵਿੱਚ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਕਹਿੰਦੇ ਵੀ ਨਵੀਂ ਜਿਹੜੀ ਪਾਪੂਲੇਸ਼ਨ ਆ ਸੀਰੀਆ ਤੋਂ 2024 ਤੋਂ ਲਗਾਤਾਰ ਉੱਥੇ ਆ ਰਹੀ ਹੈਗੀ ਆ ਤੇ ਉਹਨਾਂ ਨੂੰ ਵੀ ਇਸ ਫੂਡ ਇਨਸਿਕਿਉਰਿਟੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਜਿਹੜੇ ਪੀਟ ਹੈਗਸੈਥ ਆ, ਉਹਨਾਂ ਨੇ ਜਿਹੜੇ ਕਾਂਗਰਸਮੈਨ ਉਹਨਾਂ ਨੂੰ ਸਵਾਲ ਪੁੱਛ ਰਹੇ ਸੀਗੇ US ਦਾ ਜਿਹੜਾ ਮਿਸ਼ਨ ਕੀ ਇਰਾਨ ਦੇ ਉੱਤੇ, ਉਹਨਾਂ ਨੂੰ ਐਡਰੈਸ ਕਰਦੇ ਹੋਏ ਅਕਿਊਜ਼ ਕੀਤਾ, ਦੋਸ਼ ਕੀਤਾ। ਕਹਿੰਦੇ ਵੀ ਜਿਹੜੇ ਹਾਊਸ ਆਰਮਡ ਸਰਵਿਸ ਕਮੇਟੀ ਆ, ਉਹਨਾਂ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕਰਦੇ ਹੋਏ ਜਿਹੜੇ ਰਿਪਰੈਜ਼ੈਂਟੇਟਿਵ ਜੌਨ ਗਰਮੰਡੀ ਆ, ਜਿਹੜੇ ਡੈਮੋਕ੍ਰੇਟ ਆ ਇੱਥੇ ਯੂਬਾ ਸਿਟੀ ਵਾਲੇ ਇਲਾਕੇ ਤੋਂ, ਉਹਨਾਂ ਨੇ ਜਿਹੜਾ ਉਹ ਸਵਾਲ ਜਿਹੜਾ ਉਹ ਪੁੱਛਿਆ ਸੀ। ਕਹਿੰਦੇ ਵੀ ਇਹ ਸਾਰੀਆਂ ਗੱਲਾਂ ਦੇ ਨਾਲ ਇਸ ਨੂੰ ਕੁਐਗਮਾਇਰ ਦੇ ਵਿੱਚ ਉਹ ਚੇਂਜ ਕਰਨਾ ਜਿਹੜੇ ਉਹ ਚਾਹੁੰਦੇ ਆ। ਹੈਗਸੈਥ ਨੇ ਕਿਹਾ ਵੀ ਇਦਾਂ ਦੇ ਜਿਹੜੀਆਂ ਸਟੇਟਮੈਂਟ ਆ ਇਹ ਰੈਕਲੈਸ ਜਿਹੜੇ ਉਹ ਹੈਗੇ ਆ। ਹੂ ਆਰ ਯੂ ਚੀਅਰਿੰਗ ਫਾਰ? ਇਹ ਸੇਮ ਥਿੰਗ ਚੱਲ ਰਹੀ ਆ ਵੀ ਹੁਣ ਜਿਹੜਾ ਰਾਸ਼ਟਰਵਾਦ ਦਿਖਾਓ, ਇਹਨਾਂ ਦਾ ਇਹ ਮਤਲਬ ਹੈਗਾ ਵੀ ਸਵਾਲ ਵੀ ਜਿਹੜਾ ਉਹ ਸਾਨੂੰ ਤੁਸੀਂ ਨਾ ਕਰੋ। ਜਿਹੜੇ ਪੀਟ ਹੈਗਸੈਥ ਆ, ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਆ, ਉਹਨਾਂ ਨੇ ਜਿਹੜੇ ਇਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਹੁਣ ਦੇ ਰਹੇ ਆ, ਕਹਿੰਦੇ ਵੀ ਸਾਨੂੰ ਸਵਾਲ ਜਿਹੜਾ ਆ ਉਹ ਤੁਸੀਂ ਨਾ ਕਰੋ, ਬਸ ਜਿੱਦਾਂ ਅਸੀਂ ਕਰ ਰਹੇ ਹਾਂ ਉਹ ਸਾਡੀ ਪਿੱਠ ਥਾਪੜੀ ਚੱਲੋ ਤੇ ਬੱਲੇ ਬੱਲੇ ਜਿਹੜੀ ਉਹ ਕਰੀ ਚੱਲੋ। ਤੇ ਕਹਿੰਦੇ ਵੀ ਇਹਦੇ ਨਾਲ ਤੁਹਾਡੇ ਸਵਾਲ ਕਰਨ ਦੇ ਨਾਲ ਜਿਹੜੇ ਮਿਸ਼ਨ ਆ ਉਹ ਅੰਡਰਮਾਈਨ ਹੁੰਦਾ ਹੈਗਾ।